अस्सलाम वालेकुम सत श्री अकाल मैं नासिर ढिल्लों ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ ਨਾਲ। ਪਾਰਟੀਸ਼ਨ ਦੀਆਂ ਕਹਾਣੀਆਂ, ਵੰਡ ਦੀਆਂ ਕਹਾਣੀਆਂ, ਉਹਨਾਂ ਲੋਕਾਂ ਦਾ ਸਫ਼ਰ ਜੋ ਪਾਕਿਸਤਾਨ ਆਉਂਦੇ ਨੇ ਉਹਨਾਂ ਦਾ ਵੀ ਰਿਕਾਰਡ ਕਰਕੇ ਤੁਹਾਡੇ ਰੂਬਰੂ ਕਰਦੇ ਰਹੀਦਾ। ਕੁਝ ਨਾ ਕੁਝ ਸਾਂਝਾ ਵਧਾਉਣ ਦੀ ਗੱਲ, ਕੁਝ ਮੁਹੱਬਤਾਂ ਵਧਾਉਣ ਦੀ ਗੱਲ, ਕੁਝ ਬੋਲੀ ਨੂੰ ਵਧਾਉਣ ਦੀ ਗੱਲ, ਕੁਝ ਪੰਜਾਬ ਨੂੰ ਵਿੱਚ ਪੰਜਾਬੀ ਲਾਗੂ ਕਰਨ ਦੀ ਗੱਲ, ਪੰਜਾਬ 'ਚ ਪੰਜਾਬ ਨੂੰ ਜ਼ਿੰਦਾ ਕਰਨ ਦੀ ਗੱਲ ਆਪਾਂ ਕਰਦੇ ਰਹੀਦਾ। ਉਹਨਾਂ ਲੋਕਾਂ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਜਿਹੜੇ ਪਾਕਿਸਤਾਨ ਦਾ ਸਫ਼ਰ ਕਰਦੇ ਆ। ਮੇਰੇ ਹੱਥ 'ਚ ਇੱਕ ਨਾਵਲ ਆ 40 ਦਿਨ, ਡਾਕਟਰ ਗੁਰਪ੍ਰੀਤ ਧੁੱਗਾ ਸਾਹਿਬ ਤੇ ਇਹਨਾਂ ਦਾ ਸ਼ਾਹਮੁਖੀ ਜਿਹਨੂੰ ਟ੍ਰਾਂਸਲੇਟ ਕੀਤਾ ਇੱਧਰ ਕਰਵਾਇਆ ਡਾਕਟਰ ਜਮੀਲ ਪਾਲ ਸਾਹਿਬ ਨੇ। ਸੋ ਇਹ ਵੀ ਸਾਡੇ ਲਈ ਬੜਾ ਪੋਜ਼ਿਟਿਵ ਸਾਈਨ ਹੈ ਕਿ ਸਾਡੇ ਜਿਹੜੀ ਪੀੜ੍ਹੀ ਇੱਧਰ ਵਾਲੇ ਆ ਉਹਨਾਂ ਨੂੰ ਗੁਰਮੁਖੀ ਨਹੀਂ ਆਉਂਦੀ। ਵੈਸੇ ਤਾਂ ਸਾਡੇ ਵਾਸਤੇ ਉਹ ਕਹਿੰਦੇ ਨੇ ਵੀ ਉਹ ਸਹੀ ਨਹੀਂ ਹੈ ਵੀ ਸਾਨੂੰ ਬੋਲੀ ਜਿਹੜੀ ਸਿੱਖਣੀ ਚਾਹੀਦੀ ਹੈ, ਭਾਵੇਂ ਗੁਰਮੁਖੀ ਹੈ ਭਾਵੇਂ ਸ਼ਾਹਮੁਖੀ ਹੈ, ਜਿਹੜੀ ਵੀ ਹੈ ਸਾਡੇ ਨਾਲ ਜੁੜੀ ਗੱਲ ਹੈ, ਉਹ ਭਾਵੇਂ ਗੁਰਮੁਖੀ ਹੋਵੇ ਭਾਵੇਂ ਸ਼ਾਹਮੁਖੀ, ਸਾਡੇ ਬੱਚਿਆਂ ਨੂੰ ਸਿੱਖਣੀ ਚਾਹੀਦੀ ਹੈ। ਲੇਕਿਨ ਇਹ ਵੀ ਚਲੋ ਟ੍ਰਾਂਸਲੇਟ ਹੋ ਗਿਆ, ਉਹ ਲੋਕ ਪੜ੍ਹ ਸਕਦੇ ਨੇ ਇਹਨੂੰ। 40 ਦਿਨ ਨਾਵਲ ਇਹਨਾਂ ਦਾ ਉਧਰ ਗੁਰਮੁਖੀ 'ਚ ਛਪਿਆ, ਇੱਧਰ ਡਾਕਟਰ ਸਾਹਿਬ ਨੇ ਇਹਨੂੰ ਸ਼ਾਹਮੁਖੀ ਦੇ ਵਿੱਚ ਟ੍ਰਾਂਸਲੇਟ ਕੀਤਾ। ਉਹਦੇ ਤੇ ਇਸ ਤਰ੍ਹਾਂ ਦਾ ਸਫ਼ਰਨਾਮਾ, ਇਹਦੇ ਤੇ ਆਪਾਂ ਅੱਜ ਦੀ ਗੱਲਬਾਤ ਕਰਨੀ ਹੈ। ਡਾਕਟਰ ਸਾਹਿਬ ਵੈਲਕਮ ਪਹਿਲਾਂ ਤਾਂ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਤੁਹਾਨੂੰ ਜੀ। ਥੈਂਕ ਯੂ ਜੀ ਨਾਸਿਰ ਜੀ, ਬਹੁਤ ਚੰਗਾ ਲੱਗਿਆ। ਪਹਿਲਾਂ ਤਾਂ ਬਹੁਤ ਸਾਰਾ ਪਿਆਰ, ਵੈਲਕਮ। ਤੁਸੀਂ ਪਾਕਿਸਤਾਨ ਆਏ, ਪਾਕਿਸਤਾਨ ਦੀ ਧਰਤੀ ਤੇ, ਤੁਹਾਡੀ ਆਪਣੀ ਧਰਤੀ ਹੈ ਪਾਕਿਸਤਾਨ ਦੀ ਧਰਤੀ, ਪੰਜਾਬ ਦੀ ਧਰਤੀ, ਇਦਾਂ ਹੀ ਲੱਗ ਰਿਹਾ ਧਰਤੀ। ਅੱਛਾ, ਇਹਦੇ 'ਚ ਜਿਹੜਾ ਨਾਵਲ ਹੈ ਇਹਦੇ ਤੇ ਆਪਾਂ ਗੱਲ ਕਰਦੇ ਹਾਂ ਵੀ ਇਹ ਮੈਂ ਜਿੰਨਾ ਕੁ ਥੋੜ੍ਹੇ ਜਿਹੇ ਟਾਈਮ 'ਚ ਵਿੱਚ ਵੇਖਿਆ, ਉਹ ਮੈਨੂੰ ਲੱਗਦਾ ਵੀ ਮੇਰੇ ਨਾਲ ਵੀ ਜੁੜਿਆ ਨਾ। ਉਹ ਜਿਹੜੀਆਂ ਅਸੀਂ ਸਟੋਰੀਜ਼ ਕਰਦੇ ਹਾਂ, ਉਹ ਬਜ਼ੁਰਗਾਂ ਦੀਆਂ ਗੱਲਾਂ ਕਰਦੇ ਹਾਂ, ਆਪਣੇ ਵੱਡਿਆਂ ਦੀਆਂ ਗੱਲਾਂ ਕਰਦੇ ਹਾਂ। ਇਹਦੇ ਵਿੱਚ ਕੀ ਕੀ ਅਹਿਮ ਹੈ ਪੜ੍ਹਨ ਵਾਲਾ ਕਿ ਇਹਨੂੰ ਪਾਕਿਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਸ਼ਾਹਮੁਖੀ 'ਚ ਰਿਲੀਜ਼ ਕਰਨ ਦੀ ਲੋੜ ਕਿਵੇਂ ਪੈ ਗਈ, ਵੀ ਕਿਉਂ ਜ਼ਰੂਰੀ ਸਮਝਦੇ ਬਿਨਾਂ ਲੋਕਾਂ ਨੂੰ ਪੜ੍ਹਨਾ ਚਾਹੀਦਾ? ਇਹਦਾ ਸਭ ਤੋਂ ਪਹਿਲੀ ਗੱਲ ਤਾਂ ਇਹ ਸੀ ਕਿ ਮੈਂ ਜਦੋਂ ਇਹਨੂੰ ਲਿਖਿਆ ਨਾ, ਉਦੋਂ ਆਪਣੇ ਦੇਖੋ ਮਿੱਟੀ ਨਾਲ ਜੁੜੀ ਆਪਣੇ ਦਿਲੋਂ ਜਿਹੜੀ ਨਿਕਲੀ ਗੱਲ ਆ, ਉਹ ਹਮੇਸ਼ਾ ਅਸਰ ਕਰਦੀ ਆ ਪੜ੍ਹਨ ਵੇਲੇ ਲੋਕਾਂ ਨੂੰ। ਇੱਕ ਮੈਨੂੰ ਬੜਾ ਹੁੰਦਾ ਸੀ ਕਿ ਪੰਜਾਬੀ ਕਿਤਾਬਾਂ ਜਿਹੜੀਆਂ ਨਾ ਉਹ ਪੜ੍ਹੀਆਂ ਨਹੀਂ ਜਾਂਦੀਆਂ। ਆਪਣੇ ਪੰਜਾਬੀਆਂ ਨੂੰ ਪੜ੍ਹਨ ਦੀ ਆਦਤ ਘੱਟ ਹੈ, ਕਿਤਾਬਾਂ ਘੱਟ ਪੜ੍ਹਦੇ ਆ ਤੇ ਖਰੀਦਦੇ ਵੀ ਬਹੁਤ ਘੱਟ ਹੈ। ਇਹ ਚੜ੍ਹਦੇ ਪੰਜਾਬ 'ਚ ਵੀ ਇਹ ਬੜਾ ਇਸ਼ੂ ਹੈ, ਇੱਧਰ ਵੀ ਲਹਿੰਦੇ ਪੰਜਾਬ 'ਚ ਵੀ ਬੜਾ ਵੱਡਾ ਇਸ਼ੂ ਰਿਹਾ। ਪਰ 40 ਦਿਨ ਦੀ ਪਿਛਲੇ ਸਪਟੈਂਬਰ 'ਚ ਹੁਣ ਇਸੇ ਸਾਲ ਇਹਨੂੰ ਪਬਲਿਸ਼ ਹੋਇਆ ਤੇ ਦਸੰਬਰ ਤੱਕ ਇਹਦੇ 3 ਐਡੀਸ਼ਨ ਵਿਕ ਚੁੱਕੇ। ਚੌਥਾ ਐਡੀਸ਼ਨ ਹੁਣ ਛਪ ਰਿਹਾ। ਤੇ ਉਹ ਜਿੱਦਾਂ ਕਹਿੰਦੇ ਨਾ ਪੰਜਾਬੀਆਂ ਤੇ ਉਲਾਮਾ ਜਿਹੜਾ ਸੀਗਾ, ਉਹ ਇਹਨੇ 40 ਦਿਨ ਕਿਤਾਬ ਨੇ ਲਾਤਾ ਵੀ ਕਿਤਾਬ ਜਿਹੜੀ ਉਹਨਾਂ ਦੇ ਦਿਲ ਨੂੰ ਛੂੰਹਦੀ ਹੈ, ਉਹਨੂੰ ਪੜ੍ਹਦੇ ਵੀ ਆ ਤੇ ਉਹਨੂੰ ਖਰੀਦਦੇ ਵੀ ਆ। ਤੇ ਸ਼ਾਹਮੁਖੀ ਦਾ ਇਸ ਕਰਕੇ ਇਹਦਾ ਜਿਹੜਾ ਬੇਸ ਸਟੋਰੀ ਆ, ਕਿਉਂਕਿ ਸਾਡਾ ਪਰਿਵਾਰ ਬਜ਼ੁਰਗ ਜਿਹੜੇ ਸਾਡੇ ਸਰਗੋਧੇ ਤੋਂ ਚੱਕ ਨੰਬਰ 19 ਤੋਂ ਪੰਜਾਬ ਵਾਪਸ ਗਏ ਤੇ ਉਹਨਾਂ ਕੋਲੋਂ ਮੈਂ ਬਚਪਨ 'ਚ ਬੜੀਆਂ ਗੱਲਾਂ ਸੁਣੀਆਂ ਤੇ ਕਿੰਨਾ ਮਿਸ ਕਰਦੇ ਸੀ ਆਪਣੇ ਇੱਥੇ ਦੇ ਪੰਜਾਬ ਨੂੰ, ਆਪਣੇ ਯਾਰਾਂ ਦੋਸਤਾਂ ਨੂੰ, ਆਪਣੇ ਘਰ ਨੂੰ, ਖੇਤਾਂ ਨੂੰ, ਮਰੱਬਿਆਂ ਨੂੰ। ਤੇ ਉਹ ਫਿਰ ਉਹਦੇ ਵਿੱਚੋਂ ਹੋਰ ਵੀ ਕਈ ਗੱਲਾਂ ਇਹੋ ਜਿਹੀਆਂ ਨਿਕਲੀਆਂ ਜਿਹੜੇ ਵੀ ਕਈ ਚੀਜ਼ਾਂ ਲਿਖਤ 'ਚ ਆ ਗਈਆਂ, ਕਈ ਜਿਹੜੇ ਸੀਗੇ ਉਹ ਕਈ ਨਹੀਂ ਵੀ ਆਈਆਂ। ਇਹਦੀ ਸਟੋਰੀ ਵੀ ਕੁਛ ਇਸ ਤਰ੍ਹਾਂ ਦੀ ਹੈ ਕਿ ਦੋ ਜਿਹੜੇ ਮੇਨ ਪਾਤਰ ਨੇ, ਫਕੀਰ ਹੈ, ਇੱਕ ਕੇਸਰ ਹੈ। ਕੇਸਰ ਦਾ ਫਾਦਰ ਨੇ ਇਹਦੇ 'ਚ, ਫਕੀਰ ਤੇ ਕੇਸਰ। ਠੀਕ ਹੈ। ਤੇ ਫਕੀਰ ਜਿਹੜਾ ਉਹਦਾ ਸਾਰਾ ਪਰਿਵਾਰ ਜਿਹੜਾ ਉਹਦੀ ਉਹ ਵੰਡ ਵੇਲੇ ਖਤਮ ਹੋ ਜਾਂਦਾ ਤੇ ਉਸ ਤੋਂ ਬਾਅਦ ਉਹ ਬਸ ਟਰੈਵਲ ਕਰਦਾ ਹੈ, ਯਾਤਰਾ ਕਰਦਾ ਹੈ। ਉਹ ਕਹਿੰਦਾ ਕਿ ਮੇਰਾ ਜਿਹੜਾ ਟਿਕਾ ਆ ਘੁੰਮਣ 'ਚ ਹੈ। ਤੇ ਜਿਹੜਾ ਕੇਸਰ ਹੈ, ਉਹਦਾ ਫਾਦਰ, ਉਹਦਾ ਬਾਪੂ ਚਲਾ ਗਿਆ ਹੁੰਦਾ ਉਹਦੇ ਵੰਡ ਤੋਂ ਬਾਅਦ ਜਿਹੜੇ ਵੀ ਦੁਖਾਂਤ ਹੁੰਦੇ ਆ, ਤੇ ਉਹ ਛੱਡ ਕੇ ਬੀਕਾਨੇਰ ਚਲਾ ਜਾਂਦਾ, ਵਾਪਸ ਨਹੀਂ ਆਉਂਦਾ। ਤੇ ਉਹਨੂੰ ਲੱਭਣ ਲਈ ਜਾਂਦਾ। ਉਹ 40 ਦਿਨ ਦੀ ਉਹਨਾਂ ਦੀ ਯਾਤਰਾ ਤੇ ਉਹਦੇ ਵਿਚਕਾਰ ਉਹ ਗੱਲਾਂ ਕਰਦੇ ਆ ਇੱਕ ਦੂਸਰੇ ਨਾਲ, ਜ਼ਿੰਦਗੀ ਦੀਆਂ ਸਵਾਲਾਤ ਹੁੰਦੇ, ਉਹਦੇ ਜਵਾਬ ਦਿੱਤੇ ਆ। ਤੇ ਫਕੀਰ ਹਰ ਗੱਲ ਦਾ ਜਵਾਬ ਜਿਹੜਾ, ਛੋਟੀ ਜਿਹੀ ਕਹਾਣੀ ਜਿਹੜੀ ਆਮ ਆਪਾਂ ਦਾਦੀਆਂ ਸਾਡੀਆਂ ਪੜਦਾਦੀਆਂ ਤੋਂ ਸੱਥਾਂ ਦੇ ਵਿੱਚ ਸੁਣੀਆਂ, ਉਹਨਾਂ ਨੂੰ ਪੁਰਾਣੀਆਂ ਕਿਸੇ ਵਰਲਡ ਲਿਟਰੇਚਰ 'ਚ ਵੀ ਉਸ ਰੰਗ 'ਚ ਦੱਸਦੇ, ਉਸ ਰੰਗ 'ਚ ਵੀ ਉਹਨੂੰ ਕਿਸੇ ਨਾ ਕਿਸੇ ਰਿਲੇਟ ਕਰਕੇ, ਕਿਸੇ ਨਾ ਕਿਸੇ ਮਿਸਾਲ ਨਾਲ, ਕਿਸੇ ਨਾ ਕਿਸੇ ਅਖਾਣ ਨਾਲ ਜਾਂ ਗੁਜ਼ਰਿਆ ਵਾਕਿਆ ਉਹਦੇ ਨਾਲ ਰਿਲੇਟ ਕਰਕੇ ਕਰਦੇ। ਤੇ ਉਹ ਫਿਰ ਉਹਦੇ 'ਚੋਂ ਬਹੁਤ ਕੁਛ ਜਿਹੜਾ ਪਾਠਕ ਸਿੱਖਦਾ, ਕਿਉਂਕਿ ਮੈਂ ਵੀ ਪਾਠਕ ਰਿਹਾ। ਤੇ ਜੋ ਮੈਂ ਕਿਤਾਬਾਂ 'ਚੋਂ ਸਿੱਖਿਆ ਜਾਂ ਮੈਨੂੰ ਜੋ ਆਪਣੀਆਂ ਦਾਦੀਆਂ, ਆਪਣੇ ਬਾਬਿਆਂ ਦੀਆਂ ਗੱਲਾਂ ਸੁਣ ਕੇ ਸਿੱਖਿਆ, ਤੇ ਉਹ ਸਾਰਾ ਕੁਛ ਇਹਦੇ 'ਚ ਕਿਸੇ ਨਾ ਕਿਸੇ ਤਰ੍ਹਾਂ ਇਨਕਲੂਡ ਹੋ ਗਿਆ। ਤੇ ਉਦੋਂ ਜਮੀਲ ਪਾਲ ਸਾਹਿਬ ਗਏ ਸੀ ਕੈਨੇਡਾ, ਇਹਨਾਂ ਨੂੰ ਟਹਾਂ ਪੁਰਸਕਾਰ ਦੇ ਫਾਈਨਲਿਸਟ ਸੀਗੇ। ਉੱਥੇ ਕਿਸੇ ਨੇ ਇਹਨਾਂ ਨੂੰ ਇਹ ਕਿਤਾਬ ਦਿੱਤੀ, ਇਹਨਾਂ ਨੇ ਪੜ੍ਹੀ, ਮੈਨੂੰ ਮੈਸੇਜ ਕੀਤਾ ਤੇ ਕਹਿੰਦੇ ਆਪਾਂ ਇਹਨੂੰ ਟਰਾਂਸਲੇਟ ਕਰਨਾ। ਮੈਨੂੰ ਬੜਾ ਚੰਗਾ ਲੱਗਾ। ਤੇ ਨਾਲ ਹੀ ਇੱਧਰੋਂ ਇਨਵੀਟੇਸ਼ਨ ਜਿਹੜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਲਾਹੌਰ ਹੁਣ ਚੱਲ ਰਹੀ ਹੈ, ਤੇ ਇਹਦੀ ਇਨਵੀਟੇਸ਼ਨ ਆਈ ਤੇ ਫਿਰ ਮੈਂ ਬਣਾਇਆ ਕਿ ਮੈਂ ਪਹਿਲੀ ਵਾਰ ਆਇਆ ਇੱਥੇ। ਤੇ ਲੱਗ ਹੀ ਨਹੀਂ ਰਿਹਾ ਪਹਿਲੀ ਵਾਰ ਆਇਆ, ਬਹੁਤ ਚੰਗਾ ਲੱਗਿਆ, ਬੜੀ ਮੁਹੱਬਤ। ਤੇ ਪਹਿਲੀ ਵਾਰ ਆਇਆ ਪਰ ਬੜਾ ਇੱਦਾਂ ਲੱਗ ਹੀ ਨਹੀਂ ਰਿਹਾ ਪਹਿਲੀ ਵਾਰ। ਆਪਣੇ ਲੋਕ, ਇੰਨੀ ਮੁਹੱਬਤ, ਇੰਨਾ ਪਿਆਰ। ਤੇ ਕੁਛ ਮੇਰੇ ਖਿਆਲ ਆਪਣੀ ਮਿੱਟੀ, ਪੁਰਾਣੇ ਬਜ਼ੁਰਗਾਂ ਦਾ
ਤੇ ਆਪਣਤ ਬੜੀ ਹੈ। ਤੇ ਉਹ ਫਿਰ ਉਹਨਾਂ ਨੇ ਮਹਿਸੂਸ ਕੀਤਾ ਕਿ ਉਹਨੂੰ ਆਪਾਂ ਸ਼ਾਹਮੁਖੀ 'ਚ ਕਰੀਏ। ਤੇ ਸ਼ਾਹਮੁਖੀ 'ਚ ਵੀ ਕਿਸੇ ਨੂੰ ਆਪਣੀ ਆਮ ਟਰਾਂਸਲੇਸ਼ਨ ਕਈ ਵਾਰ ਕਿਤਾਬਾਂ ਹੋ ਜਾਂਦੀਆਂ ਉਹ ਸ਼ੈਲਫ ਤੇ ਪਈਆਂ ਰਹਿੰਦੀਆਂ, ਆਮ ਲੋਕਾਂ ਤੱਕ ਨਹੀਂ ਪਹੁੰਚੀਆਂ। ਤੇ ਇਹਦੇ ਲਈ ਇੱਥੇ ਜਮੀਲ ਪਾਲ ਹੋਣੀ, ਅਹਿਮਦ ਰਜ਼ਾ ਪੰਜਾਬੀ, ਇਹ ਬੜੇ ਡੈਡੀਕੇਟਡ ਨੇ ਕਿ ਇਹਨੂੰ ਆਪਾਂ ਆਵਾਮ ਤੱਕ ਪਹੁੰਚਾਉਣਾ। ਹਾਂਜੀ ਬਿਲਕੁਲ। ਹਾਂਜੀ, ਤੇ ਉਹਦੇ ਲਈ ਆਪਣੀ ਕੋਸ਼ਿਸ਼। ਜੇ ਆਪਾਂ ਲਿਟਰੇਚਰ ਦੀ ਗੱਲ ਕਰਦੇ ਹਾਂ, ਜਮੀਲ ਪਾਲ ਹੋਣੀ, ਇਹ ਸਾਰੇ ਦੋਸਤ ਜਿਹੜੇ ਨੇ ਬੜਾ ਵੱਧ ਚੜ ਕੇ, ਮੈਂ ਤਾਂ ਅੱਗੇ ਸੈਸ਼ਨ 'ਚ ਵੀ ਗੱਲ ਕਰਦਾ, ਤੇ ਅਸੀਂ ਤਾਂ ਝਟਕਾ ਜਿਹਾ ਕੰਮ ਕਰਦੇ ਹਾਂ ਵੀ ਜਿੰਨੀ ਕੁ ਸਾਡੀ ਸੋਚ ਸਾਨੂੰ ਦੱਸਦੀ ਹੈ ਨਾ ਵੀ ਆਹ ਸਹੀ ਹੈ, ਅਸੀਂ ਉਹਦੇ ਮੁਤਾਬਕ ਕਰਦੇ ਹਾਂ। ਲੇਕਿਨ ਇਹ ਵੀ ਲਿਟਰੇਚਰ ਨੂੰ ਲੈ ਕੇ, ਤਾਰੀਖ ਨੂੰ, ਹਿਸਟਰੀ ਨੂੰ ਲੈ ਕੇ ਕੰਮ ਕਰਦੇ ਨੇ ਕਿਤਾਬਾਂ ਦੀ ਸ਼ਕਲ ਦੇ ਵਿੱਚ। ਇਹ ਕਿਤਾਬਾਂ ਜਿਹੜੀਆਂ ਨਾ ਤੁਸੀਂ ਤੇ ਚਲੇ ਜਾਣਾ, ਲੇਕਿਨ ਇਹਨਾਂ ਨੇ ਜ਼ਿੰਦਾ ਰਹਿਣਾ ਕਿਸੇ ਨਾ ਕਿਸੇ ਦੇ ਦਿਮਾਗ 'ਚ। ਅੱਜ ਵੀ ਮੈਂ ਕਹਿੰਦਾ ਵੀ ਉਹ ਅਸੀਂ ਪਿਛਲੇ ਦਿਨ ਟੋਬਾ ਟੇਕ ਸਿੰਘ ਗਏ ਹਾਂ, ਤੇ ਉਹ ਸਾਨੂੰ ਉਹ ਨਾਵਲ ਜਿਹੜੇ ਨਾ ਬੜਾ ਝੰਜੋੜਦੇ ਨੇ ਵੀ ਉਸ ਟਾਈਮ ਦੇ ਵਿੱਚ ਉਹ ਜਦੋਂ ਟੇਕ ਸਿੰਘ ਹੁਣਾਂ ਦਾ ਜਾਂ ਉਹਨਾਂ ਨੇ ਨਾਵਲ ਉਹ ਜਿਹੜੇ ਉਹਨਾਂ ਤੇ ਲਿਖੇ ਵੀ ਉਹਨਾਂ ਦੀ ਕਹਾਣੀ ਉਹਨਾਂ ਦੱਸੀ ਵੀ ਕਿਸ ਤਰ੍ਹਾਂ ਬੰਦਾ ਜਾਣਾ ਨਹੀਂ ਸੀ ਚਾਹੁੰਦਾ, ਤੇ ਉਹ ਹੁਣ ਦੇ ਦੌਰ ਤੋਂ 70 ਸਾਲ ਪਹਿਲਾਂ ਦੀ ਕਹਾਣੀ ਹੈ, ਲੇਕਿਨ ਅੱਜ ਵੀ ਲੱਗਦੀ ਵੀ ਸਾਡੀ ਆਪਣੀ ਕਹਾਣੀ। ਸੋ ਇਹ ਕਿਤਾਬਾਂ ਜਿਹੜੀਆਂ ਨਾਵਲ ਜਿਹੜੇ ਜ਼ਿੰਦਾ ਰਹਿੰਦੇ ਨੇ। ਸੋ ਇਹਨਾਂ ਮੈਂ ਐਡ ਕਰੂੰਗਾ ਨਾ ਸਰ, ਤੁਹਾਡੀ ਬੜੀ ਕੰਟਰੀਬਿਊਸ਼ਨ ਇਹ ਲਾਸਟ 2 ਦਿਨ 'ਚ ਨਾ ਕਈ ਵਾਰੀ ਇਹ ਜ਼ਿਕਰ ਹੋਇਆ ਕਿ ਸੋਸ਼ਲ ਮੀਡੀਆ, ਹੰਜਰਾ ਸਾਹਿਬ ਤੁਸੀਂ ਨਾਸਰ ਜੀ ਇਹ ਜਿਹੜੇ ਯੰਗਸਟਰ ਨੂੰ ਜੋੜਿਆ, ਉਹਦੇ 'ਚ ਤੁਸੀਂ ਇਹ ਗੱਲ ਕਰਦੇ ਹੋ, ਇੱਕ ਮੁੱਦਾ ਉੱਠਦਾ ਹੈ 47 ਦੀ ਵੰਡ ਦੇ ਪਰਿਵਾਰਾਂ ਦੀ ਗੱਲ ਹੈ, ਚਾਹੇ ਪੰਜਾਬੀ ਮਾਂ ਬੋਲੀ ਦੀ ਗੱਲ ਹੈ, ਤੇ ਡੈਫੀਨੇਟਲੀ ਕਿਤਾਬਾਂ, ਲਿਟਰੇਚਰ, ਜਿਹੜੇ ਅਦਬੀ ਲੋਕ ਨੇ ਉਹਨਾਂ ਦੀ ਇੱਕ ਆਪਣਾ ਬੜਾ ਵੱਡਾ ਯੋਗਦਾਨ ਹੁੰਦਾ। ਤੇ ਸੋਸ਼ਲ ਮੀਡੀਆ ਨੇ ਤੇ ਸਾਨੂੰ ਬੜੀ ਜਲਦੀ ਦੋਨਾਂ ਪੰਜਾਬਾਂ ਨੂੰ ਇਕੱਠੇ ਕੀਤਾ। ਕੁਛ ਇਹਦਾ ਨਾ ਦੂਜਾ ਪਹਿਲੂ ਵੀ ਹੈ ਜੀ, ਜਦੋਂ ਸਰਕਾਰੀ ਤੌਰ ਤੇ ਆਪਾਂ ਗੱਲ ਕਰਦੇ ਨਾ ਵੀ ਉਧਰ ਦਾ ਲਿਟਰੇਚਰ ਜਾਂ ਇੱਧਰ ਦਾ ਲਿਟਰੇਚਰ, ਇੱਕ ਤੇ ਉਹ ਵਾ ਜਿਹੜਾ ਇੰਡੀਪੈਂਡੈਂਟ ਤੁਹਾਡੇ ਵਰਗੇ ਲੋਕ ਨੇ ਲਿਖਦੇ ਨੇ, ਉਹ ਲਿਟਰੇਚਰ ਜਿਹੜਾ ਸਾਨੂੰ ਇੱਕ ਦੂਜੇ ਦੇ ਖਿਲਾਫ ਕਰਦਾ ਵਾ। ਮਤਲਬ ਮੈਨੂੰ ਲੱਗਦਾ ਵੀ ਇੱਧਰ ਵੀ ਸਾਨੂੰ ਉਹ ਸਕੂਲਾਂ ਤੱਕ ਜਾਂ ਉਹ ਪੜ੍ਹਾਇਆ ਜਾਂਦਾ, ਜਾਂ ਉੱਧਰ ਵੀ ਪੜ੍ਹਾਇਆ ਜਾਂਦਾ ਵੀ ਜਿਹੜਾ ਸਾਡਾ ਹੈ ਹੀ ਨਹੀਂ ਸੀ, ਸਾਨੂੰ ਉਹ ਸਾਡੇ ਤੇ ਇੰਪਲੀਮੈਂਟ ਨਹੀਂ ਹੁੰਦਾ ਜਿਹੜਾ ਕਰ ਦਿੱਤਾ ਗਿਆ। ਹੁਣ ਇੱਕ ਨਿਬਾਲ ਨੇ ਜਦੋਂ ਛੋਟੇ ਹੁੰਦੇ ਤੋਂ ਵੱਡੇ ਤੱਕ ਪੜ੍ਹਨਾ, ਇਹ ਵੀ ਉਹ ਸਾਡਾ ਉਹ ਦੁਸ਼ਮਣ ਆ, ਠੀਕ ਹੈ, ਤੇ ਉਹਨਾਂ ਬਾਲਾਂ ਨੇ ਕਹਿਣਾ ਉਹ ਦੁਸ਼ਮਣ ਆ। ਲੇਕਿਨ ਉਹ ਜਿਹੜਾ ਲਿਟਰੇਚਰ ਹੈ ਹੁਣ ਸੋਸ਼ਲ ਮੀਡੀਆ ਨੇ ਉਹਨੂੰ ਵੀ ਕਿਹਾ ਵਾ ਵੀ ਇਹ ਸਹੀ ਨਹੀਂਗਾ, ਇਹ ਸਹੀ ਨਹੀਂ, ਜੋ ਸਹੀ ਹੈਗਾ ਉਹ ਆ। ਬਿਲਕੁਲ 100%। ਜਦੋਂ ਮੈਂ ਬਚਪਨ 'ਚ ਇੱਕ ਪਾਸੇ ਜੋ ਅਸੀਂ ਅਖਬਾਰਾਂ 'ਚ, ਮੀਡੀਆ 'ਚ ਪੜ੍ਹਦੇ ਸੀ ਜਾਂ ਟੀਵੀ ਤੇ ਦੇਖਦੇ ਸੀ, ਤੇ ਇੱਕ ਪਾਸੇ ਜਦੋਂ ਸਾਡੇ ਗੁਰਦੁਆਰਿਆਂ ਦੇ ਜਥੇ ਯਾਤਰਾ ਲਈ ਆਉਂਦੇ ਸੀਗੇ ਨਨਕਾਣਾ ਸਾਹਿਬ, ਤੇ ਉਹ ਵਾਪਸ ਜਾ ਕੇ ਦੱਸਦੇ ਸੀ ਬੜੇ ਲੋਕ ਚੰਗੇ ਨੇ, ਬੜਾ ਪਿਆਰ ਕਰਦੇ ਆ, ਸਾਡੇ ਵਰਗੇ ਹੀ ਆ। ਤੇ ਬੜੀ ਹੈਰਾਨੀ ਹੁੰਦੀ ਸੀ ਵੀ ਆਪਾਂ ਇੱਕ ਪਾਸੇ ਇੱਕ ਹੋਰ ਤਰ੍ਹਾਂ ਦੀ ਪਿਕਚਰ ਲੈਂਦੇ ਹਾਂ, ਇੱਕ ਪਾਸੇ ਸਾਨੂੰ ਇਹ ਪਤਾ ਲੱਗਦਾ। ਉਹ ਸੋਸ਼ਲ ਮੀਡੀਆ ਨੇ ਨਾ ਕਨੈਕਟ ਕਰਤਾ ਗੱਲਾਂ ਬਾਤਾਂ, ਲੱਗਦਾ ਕਿ ਯਾਰ ਅਸੀਂ ਤਾਂ ਇੱਕੋ ਹੀ ਆ, ਬੋਲੀ ਵੀ ਇੱਕ ਆ, ਸਾਡਾ ਖਾਣ, ਸਾਡਾ ਸੱਭਿਆਚਾਰ, ਸਾਡੀਆਂ ਵੈਲਿਊਜ਼, ਸਾਰਾ ਕੁਝ ਸੇਮ ਹੈਗਾ। ਤੇ ਉਹਦੇ ਮੈਂ ਸੌਰੀ ਤੁਹਾਡੀ ਗੱਲ ਵਧਾਉਣਾ ਵੀ ਉਦੋਂ ਜਦੋਂ ਸੋਸ਼ਲ ਮੀਡੀਆ ਦਾ ਦੌਰ ਨਹੀਂ ਸੀ, ਮਤਲਬ ਵੀ ਯਾਤਰੀ ਆਉਂਦੇ ਸੀ, ਉਹ ਇੱਕ ਜਣਾ ਜਾ ਕੇ 10-12 ਬੰਦਿਆਂ ਨੂੰ ਦੱਸਦਾ ਹੋਣਾ। ਹੋਣ ਵਾਲੀ ਉਹ ਵੀਡੀਓ ਜਿਹੜੀ ਆ ਉਹ 10-12 ਬੰਦਿਆਂ 'ਚ 10-12 ਲੱਖ ਲੋਕਾਂ ਨੂੰ ਦੱਸਦੀ ਹੈ। ਸੋਸ਼ਲ ਮੀਡੀਆ ਦੀ ਇੰਨੀ ਪਾਵਰ ਹੈ, ਜਿਹੜੀ ਆਪਾਂ ਅੱਗੇ ਗੱਲ ਕਰਦੇ ਸਾਂ ਵੀ ਇਹਨੂੰ ਜੇ ਆਪਾਂ ਪੋਜ਼ਿਟਿਵ ਵੇਦ ਨੂੰ ਲੈ ਕੇ ਇਸਤੇਮਾਲ ਕਰਦੇ ਆ ਨਾ, ਤੇ ਇਹ ਬਹੁਤਾ ਟਾਈਮ ਨਹੀਂ ਹੈਗਾ ਵੀ ਉਹ ਦੂਰੀਆਂ ਜਿਹੜੀਆਂ ਮੁਕਾਉਣ 'ਚ ਕੋਈ ਬਹੁਤੀ ਦੇਰ ਨਹੀਂ। ਨਾਵਲ ਤੇ ਹੁੰਦੇ ਗੱਲਾਂ ਸਾਡੀਆਂ ਹੋਰ ਪਾਸੇ ਤੁਰ ਪਈਆਂ ਵੀ ਨਾਵਲ ਦੇ ਵਿੱਚ ਜਿਹੜੇ 40 ਦਿਨ ਨੂੰ ਪੜ੍ਹਨਗੇ, 40 ਦਿਨ ਤੁਹਾਡਾ ਨਾਵਲ ਹੈ, ਗੁਰਮੁਖੀ 'ਚ ਵੀ ਹੈ, ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਗੱਲ ਵਿੱਚ ਕਹਾਣੀਆਂ ਦੀ ਗੱਲ ਇੱਕ ਦੋ ਜ਼ਰੂਰ ਸ਼ੇਅਰ ਕਰ ਦਿਓ ਵੀ ਉਹ ਫਕੀਰ ਤੇ ਕੇਸਰ ਕੀ ਉਹਦੇ 'ਚ ਕੋਟ ਕਰਦੇ ਇੱਦਾਂ ਨੇ। ਜਿਵੇਂ ਬੇਸਿਕਲੀ ਇਹਦੇ ਵਿੱਚ ਨਾ ਭੂਮਿਕਾ ਦੇ ਵਿੱਚ ਵੀ ਇਹ ਗੱਲ ਲਿਖੀ ਹੈ ਕਿ ਜਿਉਂ ਨਾਸਰ ਜੀ ਅਸੀਂ ਨਾ ਟੈਕਨੋਲੋਜੀਕਲੀ ਐਡਵਾਂਸਡ ਹੋਈ ਜਾਂਦੇ ਹਾਂ, ਐਡਵਾਂਟੇਜ ਵੀ ਆਪਾਂ ਗੱਲ ਕੀਤੀ ਸੋਸ਼ਲ ਮੀਡੀਆ ਦੀ, ਪਰ ਅਸੀਂ ਨਾ ਅਸੀਂ ਇੱਕ ਦੂਜੇ ਤੋਂ ਥੋੜਾ ਦੂਰ ਵੀ ਹੋਏ ਹਾਂ। ਜੁਆਇੰਟ ਫੈਮਲੀਜ਼ ਨਹੀਂ ਰਹੀਆਂ, ਸਾਥਾਂ ਬਜ਼ੁਰਗਾਂ ਨਾਲ ਬੈਠਣਾ, ਉਹਨਾਂ ਦੀਆਂ ਗੱਲਾਂ ਸੁਣਨੀਆਂ, ਕੋਈ ਮੁਸ਼ਕਲ ਹੋਵੇ ਪਰਿਵਾਰ ਇਕੱਠਾ ਹੋ ਕੇ ਬੈਠਣਾ, ਜਾਂ ਬਜ਼ੁਰਗ ਜਿਹੜਾ ਸਲਾਹ ਦੇਣ ਵਾਲਾ, ਉਹ ਘਟ ਰਿਹਾ ਦਿਨੋਂ ਦਿਨ। ਬਹੁਤ ਫਾਸਟ ਜਿਹੜਾ ਨਾ ਬੜੀ ਇੱਕ ਜਨਰੇਸ਼ਨ 'ਚ ਹੀ ਇੰਨਾ ਜ਼ਿਆਦਾ ਫਰਕ ਪੈ ਗਿਆ, ਗੈਪ ਆ ਰਿਹਾ। ਉਹਦੇ ਨਾਲ ਕੀ ਹੈ ਕਿ ਲੋਕਾਂ ਦੀ ਮਟੀਰੀਅਲਿਸਟਿਕਲੀ ਬਹੁਤ ਕੁਝ ਹੋ ਗਿਆ, ਪਰ ਜਿਹੜਾ ਸਕੂਨ ਖਤਮ ਹੋ ਗਿਆ, ਦੁੱਖ ਤਕਲੀਫਾਂ ਵੱਧ ਗਈਆਂ। ਲਾਈਫ ਕੋਚ ਕਦੀ ਸੁਣੇ ਸੀ? ਤਾਂ ਮੈਂ ਅੱਜ ਲਾਹੌਰ 'ਚ ਵੀ ਇੱਕ ਲਾਈਫ ਕੋਚ ਨੂੰ ਮਿਲਿਆ ਸੀ, ਹਾਂਜੀ। ਆਪਾਂ ਮਤਲਬ ਕਿੰਨੀ ਜਲਦੀ ਫਰਕ ਪੈ ਗਿਆ। ਜਿਵੇਂ ਅੰਗਰੇਜ਼ਾਂ ਦੀ ਇਹ ਹੁੰਦੇ ਸੀ ਕਿ ਉੱਥੇ ਲਾਈਫ ਕੋਚ, ਕਾਉਂਸਲਰਸ ਦੀ ਲੋੜ ਆ, ਤੇ ਉਹ ਹੁਣ ਆਪਾਂ ਨੂੰ ਦੋਨਾਂ ਪੰਜਾਬਾਂ 'ਚ ਵੀ ਆਪਾਂ ਕਾਉਂਸਲਰ ਤੇ ਲਾਈਫ ਕੋਚ ਦੇਖ ਰਹੇ ਹਾਂ। ਉਹ ਕਿਉਂ ਲੋੜ ਪੈ ਰਹੀ ਹੈ? ਕਿ ਉਹ ਨਹੀਂ ਹੈ। ਇਸ ਕਿਤਾਬ ਦੇ ਵਿੱਚ ਜਿਹੜੀਆਂ ਆਪਣੀਆਂ ਰੋਜ਼ਾਨਾ ਦੀਆਂ ਚੀਜ਼ਾਂ ਨੇ, ਉਹ ਇਹਦੇ 'ਚ ਨਾ ਇੱਕ ਸਟੋਰੀ ਉਹ ਦੱਸਦਾ ਫਕੀਰ। ਉਹ ਫਕੀਰ ਨਾ ਸ਼ੁਰੂ 'ਚ ਹੀ ਉਹਨੂੰ ਪੁੱਛਦਾ ਵੀ ਸਾਈਂ ਜੀ ਵੀ ਮੈਂ ਤੁਹਾਨੂੰ ਜਦੋਂ ਵੀ ਇੱਕ ਸਵਾਲ ਕਰਦਾ ਤੁਸੀਂ ਉਹਦਾ ਜਵਾਬ ਕਹਾਣੀ 'ਚ ਦਿੰਦੇ ਹੋ,
ਤੇ ਫਕੀਰ ਉਹਨੂੰ ਜਵਾਬ ਦਿੰਦਾ ਵੀ ਜਦੋਂ ਪਹਿਲੀ ਵਾਰ ਨਾ ਸੱਚ ਧਰਤੀ ਤੇ ਆਇਆ ਤੇ ਪਿੰਡ ਗਿਆ ਤੇ ਸੱਚ ਸੀ ਨੰਗਾ, ਤੇ ਨੰਗਾ ਸੱਚ ਜਦੋਂ ਪਿੰਡ ਗਿਆ ਤੇ ਲੋਕਾਂ ਨੇ ਬੜਾ ਬੁਰਾ ਮਨਾਇਆ ਤੇ ਉਹਨੂੰ ਗਾਲਾਂ ਕੱਢੀਆਂ, ਉਹਨੂੰ ਕੁੱਟਮਾਰ ਕੀਤੀ ਵੀ ਤੂੰ ਕਿਵੇਂ ਆਇਆ ਸਾਡੇ ਪਿੰਡ, ਤੇ ਉਹ ਜ਼ਖਮੀ ਹੋ ਗਿਆ, ਪਿੰਡੋਂ ਬਾਹਰ ਚਲਾ ਗਿਆ। ਪਿੰਡ ਤੋਂ ਬਾਹਰ ਘਰ ਸੀ ਕਹਾਣੀ ਦਾ, ਕਹਾਣੀ ਨੇ ਉਹਨੂੰ ਆਪਣੇ ਘਰ ਰੱਖਿਆ, ਮਲਮ ਪੱਟੀ ਕੀਤੀ, ਜਦੋਂ ਰਾਜੀ ਬਾਜੀ ਹੋ ਗਿਆ ਤੇ ਉਹਨੂੰ ਆਪਣੇ ਕੱਪੜੇ ਦਿੱਤੇ ਪਾਉਣ, ਤੇ ਉਹ ਕਹਾਣੀ ਦੇ ਕੱਪੜੇ ਪਾ ਕੇ ਸੱਚ ਮੁੜ ਕੇ ਪਿੰਡ ਗਿਆ ਤੇ ਲੋਕਾਂ ਨੇ ਉਹਨੂੰ ਬੜਾ ਸਲਾਹਿਆ ਤੇ ਉਹਨੂੰ ਆਪਣੇ ਦਿਲ 'ਚ ਥਾਂ ਦਿੱਤੀ। ਜਿਹੜਾ ਸੱਚ ਹੈ ਨਾ, ਜਿਹੜੀ ਜ਼ਿੰਦਗੀ ਦੀਆਂ ਸੱਚਾਈਆਂ ਨੇ, ਉਹ ਕਈ ਵਾਰ ਕਹਾਣੀ ਦੇ ਰੂਪ 'ਚ ਆਪਾਂ ਜਦੋਂ ਪੇਸ਼ ਕਰਦੇ ਹਾਂ ਤੇ ਲੋਕਾਂ ਤੇ ਜ਼ਿਆਦਾ ਅਸਰ ਕਰਦੀਆਂ, ਲੋਕੀ ਉਹਨੂੰ ਐਕਸੈਪਟ ਕਰਦੇ ਆ। ਜੇ ਆਪਾਂ ਸਿੱਧੀ ਗੱਲ ਉਹ ਪ੍ਰਵਚਨ ਬਣ ਜਾਂਦੇ, ਉਹ ਸਤਸੰਗ ਜਿਹਾ ਲੱਗਦਾ ਫਿਰ। ਤੇ ਉਹਦੇ 'ਚ ਜਿਹੜੀਆਂ ਆਪਾਂ ਇਸੇ ਕਰਕੇ ਬਜ਼ੁਰਗ ਜਿਹੜੇ ਸੀ ਉਹ ਕਹਾਣੀਆਂ ਸੁਣਾਉਂਦੇ ਸਾਨੂੰ, ਦਾਦੀਆਂ ਸਾਨੂੰ ਕਹਾਣੀਆਂ ਸੁਣਾਉਂਦੀਆਂ ਸੀ। ਜੇ ਕੋਈ ਕਵੀਸ਼ਰ ਨੇ, ਢਾਡੀ ਨੇ, ਉਹ ਕਥਾ ਇਤਿਹਾਸ ਦੀਆਂ ਕਹਾਣੀਆਂ ਸੁਣਾਉਂਦੇ ਆ। ਜੇ ਪੁਰਾਣੇ ਗ੍ਰੰਥ ਵੀ ਦੇਖੀਏ, ਕਹਾਣੀਆਂ ਸਾਖੀਆਂ ਨਾਲ ਭਰੇ, ਜਨਮ ਸਾਖੀ ਗੁਰੂ ਨਾਨਕ ਦੇਵ ਜੀ ਦੀ ਉਹ ਸਾਖੀਆਂ ਨਾਲ ਭਰੀ ਆ। ਬਾਈਬਲ 'ਚ ਕਹਾਣੀਆਂ ਪੜ੍ਹੀਆਂ, ਜੂਡਿਜ਼ਮ ਦੀਆਂ ਕਹਾਣੀਆਂ ਮੋਸਸ ਤੋਂ ਲੈ ਕੇ ਹੁਣ ਤੱਕ, ਤੇ ਉਹਦਾ ਇੱਕ ਬੜਾ ਅਸਰ ਹੁੰਦਾ। ਤੇ ਉਹ ਫਕੀਰ ਹਰ ਗੱਲ ਇੱਦਾਂ ਉਸ ਕਾਰਨ ਕਰਕੇ, ਤੇ ਜਿਹੜਾ ਮੈਂ ਕਹਿੰਦਾ ਵੀ ਮੈਂ ਵੀ ਕੇਸਰ ਹਾਂ, ਆਪਾਂ ਸਾਰੇ ਥੋੜ੍ਹਾ ਸਾਡੇ 'ਚ ਕੇਸਰ ਹੈ, ਸਾਨੂੰ ਕੋਈ ਨਾ ਕੋਈ ਫਕੀਰ ਵਰਗਾ ਬੰਦਾ ਚਾਹੀਦਾ। ਤੋ ਇਸ ਕਿਤਾਬ ਦੇ ਵਿੱਚ ਮੇਰੇ ਖਿਆਲ ਲੋਕਾਂ ਨੂੰ ਇਹ ਗੱਲ ਚੰਗੀ ਲੱਗੀ। ਚੰਗੀ ਲੱਗੀ। ਸੋ ਇਹਦੇ ਵਿੱਚ ਜੀ ਬਹੁਤੀਆਂ ਅਸੀਂ ਕਿਉਰਿਓਸਿਟੀ ਵੀ ਰੱਖਣੀ ਹੈ ਇਸ ਕਿਤਾਬ ਦੇ ਵਿੱਚ, ਹੋਰ ਕੀ ਹੈ, ਸਾਰੀਆਂ ਰਿਵੀਲ ਨਹੀਂ ਆਪਾਂ ਸਟੋਰੀਆਂ ਕਰਨੀਆਂ। ਹਾਂਜੀ ਬਿਲਕੁਲ। ਕਿ ਕੇਸਰ ਨੇ ਤੇ ਫਕੀਰ ਨੇ ਕੀ ਕਿਹਾ। ਤੁਸੀਂ ਜ਼ਰੂਰ ਇੱਕ ਵਾਰੀ 40 ਦਿਨ ਨੂੰ ਉਧਰ ਵਾਲੇ ਪੰਜਾਬ ਵਾਲੇ, ਇੱਧਰ ਵਾਲੇ ਪੰਜਾਬ ਵਾਲੇ, ਸ਼ਾਹਮੁਖੀ 'ਚ ਉਧਰ ਗੁਰਮੁਖੀ 'ਚ ਤੁਹਾਨੂੰ ਪੜ੍ਹਨ ਨੂੰ ਮਿਲੇਗੀ। ਤੇ ਜਿਸ ਤਰ੍ਹਾਂ ਆਪਾਂ ਕਹੇ ਨਾ ਵੀ ਇਹ ਸਫ਼ਰਨਾਮਾ ਜਿਹੜੀ ਕਹਾਣੀ ਹੈ, ਇਹ ਸਾਨੂੰ ਜੋੜਦੀ ਵੀ ਹੈ ਵੀ ਕਿਸ ਤਰ੍ਹਾਂ ਇੱਧਰ ਦੇ ਉੱਧਰ ਦੇ ਲੋਕਾਂ ਦੀ ਜੁੜਤ ਹੈ। ਸੋ ਡਾਕਟਰ ਸਾਹਿਬ ਦਾ ਬਹੁਤ ਸ਼ੁਕਰੀਆ, ਅੱਜ ਸਾਨੂੰ ਟਾਈਮ ਦਿੱਤਾ ਥੋੜ੍ਹਾ ਜਿਹਾ ਤੁਸੀਂ ਡਾਕਟਰ ਸਾਹਿਬ। ਜੀ ਬਹੁਤ ਚੰਗਾ ਧੰਨਵਾਦ। ਤੇ ਇਹਨਾਂ ਕੋਲ ਕਿਤਾਬ ਵੀ ਮੈਂ ਕਹਾਣੀ ਇਹਨਾਂ ਦੀ ਗਿਫਟ ਲੈਣੀ ਇਹਨਾਂ ਦੇ ਸਾਈਨਾਂ ਦੇ ਨਾਲ, ਤੇ ਤੁਸੀਂ ਵੀ ਸਾਰੇ ਨੂੰ ਜ਼ਰੂਰ ਪੜ੍ਹਿਓ। ਤੇ ਡਾਕਟਰ ਸਾਹਿਬ ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਮਿਲਦੇ ਹਾਂ ਫਿਰ ਕਿਸੇ ਪ੍ਰੋਗਰਾਮ 'ਚ। ਰੱਬ ਰਾਖਾ।